ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰਟ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 13 ਅਗਸਤ 2025 29 ਸਾਵਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਅਮਰ ਸਿੰਘ ਖਹਿਰਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਤੇ ਨਾਲ ਹੀ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਅਮਰ ਸਿੰਘ ਖਹਿਰਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੀ ਅਖੌਤੀ ਆਜ਼ਾਦੀ ਦਿਵਸ ਦੀ ਕਿ 15 ਅਗਸਤ ਨੂੰ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਭਾਰਤ ਦੀ ਅਖੌਤੀ ਆਜ਼ਾਦੀ ਦੇ ਜਸ਼ਨ ਮਨਾਏ ਜਾਣਗੇ ਔਰ ਸਿੱਖ ਕੌਮ ਲਈ ਇਹ ਦਿਨ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਵਿੱਚ ਫਸਣ ਦਾ ਦਿਨ ਹੈ ਔਰ ਜਿਸ ਦਾ ਸੰਤਾਪ ਅਸੀਂ ਪਿਛਲੇ 78 ਸਾਲਾਂ ਤੋਂ ਭੁਗਤ ਰਹੇ ਹਾਂ। ਔਰ ਅੱਜ 13 ਅਗਸਤ ਦਾ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਦੇ ਹੋਰਾਂ ਦੀ ਚੜ੍ਹਾਈ ਕਰਨ ਦਾ ਵੀ ਦਿਨ ਹੈ। ਸੋ 13 ਅਗਸਤ 1986 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਸਰਦਾਰ ਕਪੂਰ ਸਿੰਘ। ਸੋ 15 ਅਗਸਤ 1947 ਦੇ ਬਾਅਦ ਦੀ ਜਿਹੜੀ ਸਥਿਤੀ ਬਾਰੇ ਉਹਨਾਂ ਨੇ ਕਿਹਾ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ। ਸੋ ਸਿੱਖ ਕੌਮ ਦਾ ਬੀਤੇ ਦਾ ਇਤਿਹਾਸ ਅਜੋਕੀ ਦਸ਼ਾ ਅਤੇ ਭਵਿੱਖ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਸਰਦਾਰ ਕਪੂਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰ ਅਮਰ ਸਿੰਘ ਖਹਿਰਾ ਸਿਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਉਸ ਗੈਦਰਿੰਗ ਦਾ ਹਿੱਸਾ ਸਨ ਜਿਹੜੀ ਸਿਐਟਲ ਦੇ ਵਿੱਚ ਭਾਈ ਗੁਰਦੇਵ ਸਿੰਘ ਮਾਨ ਉਹਨਾਂ ਦੇ ਗ੍ਰਹਿ ਵਿਖੇ ਹੋਈ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੇ ਵੀਰ ਜਿਹੜੇ ਆਪਣੀ ਕਿਰਤ ਕਮਾਈ ਦਾ ਆਪਣੇ ਦਸਵੰਧ ਦਾ ਇੱਕ ਹਿੱਸਾ ਇਸ ਪਾਸੇ ਦਿੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਔਰ ਸਾਡੇ ਤੇ ਵੀ ਇਹ ਜ਼ਿੰਮੇਵਾਰੀ ਆਇਤ ਹੋ ਜਾਂਦੀ ਹੈ ਕਿ ਅਸੀਂ ਇੱਕ ਇੱਕ ਪੈਨੀ ਦੀ ਠੀਕ ਵਰਤੋਂ ਕਰੀਏ। ਔਰ ਟੀਵੀ 84 ਦੀ ਸਾਡੀ ਸਾਰੀ ਟੀਮ ਡੈਡੀਕੇਟਿਡ ਟੀਮ ਹੈ। ਲਗਭਗ 15 ਇੰਡੀਵਿਜੂਅਲਸ ਜਿਹੜੇ ਨੇ ਇਸ ਸਾਡੀ ਟੀਮ ਦਾ ਹਿੱਸਾ ਨੇ ਔਰ ਅਸੀਂ ਇਸ ਸਾਰੇ ਪੀਰੀਅਡ 'ਚ ਦਸੰਬਰ 2012 ਤੋਂ ਹੁਣ ਤੱਕ ਇਹਨਾਂ 13 ਸਾਲ ਦੇ ਸਮੇਂ 'ਚ ਜਿੱਥੇ ਇੱਕ ਨੈਰੇਟਿਵ ਪੰਥਕ ਪਲੇਟਫਾਰਮ ਨੂੰ ਸਾਹਮਣੇ ਰੱਖਦਿਆਂ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਜਿਹੜੀ ਸਾਡੀ ਰੀਚ ਹੈ ਉਹ ਹੁਣ ਕਾਫੀ ਵੱਡੇ ਲੈਵਲ ਤੇ ਹੈ। ਹਾਲਾਂਕਿ ਭਾਰਤ ਦੇ ਵਿੱਚ 2020 ਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ। YouTube ਨੇ ਵੀ ਸਾਡੀ ਕੋਈ ਮੋਨੇਟਾਈਜੇਸ਼ਨ ਨਹੀਂ ਕੀਤੀ ਜਿੰਨੀ ਦੇਰ ਸੀ 6 ਮਹੀਨੇ ਪਹਿਲਾਂ ਤਾਂ ਉਹ ਵੀ ਬੰਦ ਹੈ। ਲੇਕਿਨ ਇਹਦੇ ਬਾਵਜੂਦ ਸਾਡੀ ਟੀਮ ਜਿਹਦੇ 'ਚ ਡੈਡੀਕੇਟਿਡ ਗੁਰਸਿੱਖੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਸਿੰਘ ਸਿੰਘਣੀਆਂ ਨੇ ਉਹ ਲਗਾਤਾਰਤਾ ਨਾਲ ਯਤਨ ਕਰ ਰਹੇ ਨੇ ਕਿ ਇਸ ਨੂੰ ਅਸੀਂ ਡਿਫਰੈਂਟ ਪਲੇਟਫਾਰਮਸ ਦੇ ਉੱਤੇ ਲਿਆਈਏ। ਸਾਡੀਆਂ IP ਬਾਕਸ ਦੇ ਵਿੱਚ ਵੀ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਅਸੀਂ
ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਔਰ ਸਾਡੀ ਕੈਨੇਡਾ ਦੀ ਟੀਮ ਨੇ ਮਿਹਨਤ ਕਰਕੇ ਖਾਸ ਤੌਰ ਤੇ ਜਿਹੜਾ ਇੱਕ ਦੋ ਐਪਸ TV84 ਦੀਆਂ ਐਂਡਰੋਇਡ ਵੀ ਔਰ ਐਪਲ ਵੀ ਜਿਹੜੀਆਂ ਔਰ ਨਾਲ ਦੀ ਨਾਲ ਵੈਬਸਾਈਟ, ਕਿਉਂਕਿ ਵੈਬਸਾਈਟ ਬੜਾ ਇੰਪੋਰਟੈਂਟ ਹੈ। YouTube ਜਾਂ ਦੂਸਰੇ ਤੇ ਵੀ ਜਿਸ ਵੇਲੇ ਮਰਜ਼ੀ ਇਹ ਬਲੌਕ ਕਰ ਸਕਦੇ ਨੇ। ਸੋ ਇਹਦੇ ਤੇ ਕਾਫੀ ਦੇਰ ਤੋਂ ਕੰਮ ਹੋ ਰਿਹਾ ਸੀ। ਕੁਝ ਟੈਕਨੀਕਲ ਸਮੱਸਿਆਵਾਂ ਵੀ ਸਨ ਜਿਹੜੀਆਂ ਦੂਰ ਹੋਈਆਂ ਨੇ। ਔਰ ਹੁਣ ਕਿਉਂਕਿ ਭਾਰਤ ਦੀ ਅਖੌਤੀ ਆਜ਼ਾਦੀ ਦੀ 78ਵੀਂ ਸਾਲਗਿਰਾ ਵੀ ਹੈ, ਹਾਲਾਂ ਉਹ 79th ਕਹਿ ਰਹੇ ਨੇ, 78 ਸਾਲ ਹੋ ਗਏ ਨੇ। ਔਰ ਅਸੀਂ ਉਸ ਦਿਨ ਟੋਰਾਂਟੋ ਦੇ ਵਿੱਚ ਹੋਣਾ ਹੈ 15 ਅਗਸਤ ਨੂੰ, ਕਿਉਂਕਿ ਸਾਡੇ ਵੀਰਾਂ ਨੇ ਉੱਥੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹੜਾ ਕਿ ਵੈਨਿਊ ਕਮਿਊਨਿਟੀ ਹਾਲ 2 ਹੈ, ਗੋਰ ਮੀਡੋਜ਼ ਕਮਿਊਨਿਟੀ ਸੈਂਟਰ, ਬਰੈਂਪਟਨ, ਕੈਨੇਡਾ। ਔਰ ਇਸ ਦਾ ਐਡਰੈਸ 10150 ਦਾ ਗੋਰ ਰੋਡ, ਬਰੈਂਪਟਨ। ਸੋ ਇਹ ਕਮਿਊਨਿਟੀ ਹਾਲ ਹੈ ਜਿਹੜਾ ਇਸ ਦਾ ਨਾਂ ਹੀ ਕਮਿਊਨਿਟੀ ਹਾਲ ਹੈ 2 ਦਾ ਮਤਲਬ ਹੈ ਵੀ ਦੋ ਅੱਡ ਹੋਣਗੇ। ਔਰ ਇਹਦੇ 'ਚ ਕਿਉਂਕਿ 15 ਅਗਸਤ ਦਾ ਦਿਨ ਹੀ ਹੋਣਾ, ਇਸ ਮੌਕੇ ਦੇ ਉੱਤੇ ਜਿਹੜਾ ਦੋਨੋਂ ਹੀ ਸਾਡੀਆਂ ਐਪਸ ਵੀ ਔਰ ਵੈਬਸਾਈਟ ਵੀ ਲਾਂਚ ਕੀਤਾ ਜਾਏਗਾ। ਔਰ ਇਸ ਦੇ ਨਾਲ ਜਿਹੜਾ ਸਿੱਖਾਂ ਦਾ ਇੰਡੀਅਨ ਸਟੇਟ ਨਾਲ ਰਿਸ਼ਤਾ ਹੈ, ਪਾਸਟ ਸਾਡਾ, ਅਸੀਂ ਕਿਵੇਂ ਕਿੱਥੇ ਡਿੱਗੇ, ਕਿੱਥੇ ਕਮਜ਼ੋਰ ਹੋਏ, ਪ੍ਰੈਜ਼ੈਂਟ ਅਸੀਂ ਕਿਸ ਚੋਂ ਲੰਘ ਰਹੇ ਹਾਂ, ਔਰ ਸਾਡਾ ਭਵਿੱਖ ਕੀ ਹੈ। ਸੋ ਇਹ ਟੌਪਿਕ ਵੀ ਜਿਹੜਾ ਹੈ 6 ਐਂਡ ਇੰਡੀਆ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਸੋ ਇਹ 5 ਵਜੇ ਸ਼ਾਮ ਪਰਸੋਂ ਫਰਾਈਡੇ ਇਹ ਜਿਹੜਾ ਗੈਦਰਿੰਗ ਹੋਏਗੀ। ਸੋ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਔਰ ਹਾਲਾਂ ਪਿਛਲੇ ਦਿਨਾਂ ਤੋਂ ਕੁਝ ਕਾਲਾਂ ਵੀ ਆਈਆਂ ਨੇ ਜਿਹੜੇ ਦੂਰ ਦੁਰਾਡੇ ਵੀ ਨੇ, ਜਿਨ੍ਹਾਂ ਦੇ ਜਾਣੂ ਉੱਥੇ ਰਹਿੰਦੇ ਨੇ, ਉਹਨਾਂ ਨੂੰ ਦੱਸ ਦੇਣ ਕਿ ਵੱਡੀ ਗਿਣਤੀ ਦੇ ਵਿੱਚ, ਹਾਲਾਂ ਫਰਾਈਡੇ ਹੈ, ਬਹੁਤ ਸਾਰੀਆਂ ਐਕਟੀਵਿਟੀਜ਼ ਇਸ ਦੇ ਨਾਲ ਰਿਲੇਟਡ ਨੇ। ਉਸੇ ਦਿਨ ਆਟਵਾ ਦੇ ਵਿੱਚ ਪ੍ਰੋਟੈਸਟ ਵੀ ਹੈ ਇੰਡੀਅਨ ਜਿਹੜਾ ਪਾਰਲੀਮੈਂਟ ਦੇ ਬਾਹਰ। ਸੋ ਉਸ ਸਾਰੇ ਦੇ ਚਲਦਿਆਂ ਵੀ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਹੀ ਜਿਹੜੀਆਂ ਇਸ ਕਿਸਮ ਦੀਆਂ ਇਨਡੋਰ ਡਿਸਕਸ਼ਨਸ ਹੁੰਦੀਆਂ ਨੇ, ਉਹ ਹੈਲਪਫੁਲ ਵੀ ਹੁੰਦੀਆਂ ਨੇ। ਬਿਲਕੁਲ, ਕਿ ਅਸੀਂ ਮੋਰ ਇਕਵਿਪਡ ਵਿਦ ਨੌਲੇਜ ਔਰ ਰੀਜ਼ਨਿੰਗ। ਔਰ ਅੱਜ ਜਦੋਂ ਜਿਵੇਂ ਤੁਸੀਂ ਦੱਸਿਆ 13 ਅਗਸਤ ਦਾ ਦਿਨ ਹੈ, ਸਰ ਕਪੂਰ ਸਿੰਘ 13 ਅਗਸਤ 1986 ਨੂੰ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀ। ਪਿਛਲੇ ਦਿਨਾਂ 'ਚ ਵੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਇੰਟੈਲੈਕਚੁਅਲ ਸੱਜਣ ਨਾਲ। ਮੈਂ ਕਿਹਾ ਕਿ ਵੀ ਮੈਂ ਜਿੰਨਾ ਕੁ ਸਮਝਿਆ ਸਿੱਖ ਇਤਿਹਾਸ ਨੂੰ, ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਨੂੰ, ਜੇ ਮੈਂ ਇਹ ਕਹਾਂ ਕਿ ਭਾਈ ਗੁਰਦਾਸ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਇਕੱਲੇ ਸਮਕਾਲੀ ਨਹੀਂ ਨੇ, ਇਹ ਸਾਡੇ ਉਹ ਮਹਾਨ ਸਕਾਲਰ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਇਹ ਜਿਹੜੀ ਹੈ ਬਖਸ਼ਿਸ਼ ਕੀਤੀ ਕਿ ਜਿਹੜੀ ਪਹਿਲੀ ਬੀੜ ਗੁਰੂ ਗ੍ਰੰਥ ਸਾਹਿਬ ਦੀ, ਜਿਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ, ਉਸ ਦੇ ਉਹ ਲਿਖਾਰੀ ਨੇ, ਸਕਰਾਈਬ ਨੇ। ਉਹਨਾਂ ਦੀਆਂ ਵਾਰਾਂ ਭਾਈ ਗੁਰਦਾਸ ਜੀ ਦੀਆਂ, ਜੇ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦੂਸਰੇ ਗੁਰੂ ਸਾਹਿਬਾਨ ਤੱਕ 6ਵੇਂ ਪਾਤਸ਼ਾਹ ਦੇ ਵੇੜੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮੌਜੂਦਗੀ 'ਚ ਆਪਣਾ ਸਰੀਰ ਛੱਡਿਆ ਸੀ ਭਾਈ ਗੁਰਦਾਸ ਜੀ ਨੇ। ਜੇ ਇਤਿਹਾਸ ਦਾ ਕੋਈ ਵੇਰਵਾ ਹੈ, ਅੱਜ ਵੀ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਮਨਾਉਂਦੇ ਹਾਂ, ਬਹੁਤ ਸਾਰੇ ਸ਼ਬਦ ਜਿਹੜੇ ਪੜ੍ਹੇ ਜਾ ਰਹੇ ਹੁੰਦੇ ਨੇ ਉਹ ਭਾਈ ਗੁਰਦਾਸ ਜੀ ਦਾ ਹੀ ਹੁੰਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਲ ਚਾਨਣ ਹੋਆ, ਜਾਂ ਬਾਬੇ ਦੀਆਂ ਉਦਾਸੀਆਂ ਨਾਲ ਸੰਬੰਧਿਤ, ਜਾਂ ਫਿਰ ਬਾਬਾ ਗਿਆ ਬਗਦਾਦ ਨੂੰ, ਜਾਂ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ, ਇਹ ਸਾਰੇ ਭਾਈ ਗੁਰਦਾਸ ਜੀ ਨੇ। ਸੋ ਭਾਈ ਗੁਰਦਾਸ ਜੀ ਸਾਡੇ ਇਤਿਹਾਸਕਾਰ ਵੀ ਨੇ ਵੱਡੇ, ਪ੍ਰਮਾਣਿਕ 4 ਸਦੀਆਂ ਪਹਿਲਾਂ। ਔਰ ਫਿਰ ਉਹਨਾਂ ਦੇ ਕਵਿਤ ਸਵਈਏ ਜਿਹੜੇ ਬਹੁਤ ਵਾਰ, ਕਿਉਂਕਿ ਉਹ ਬ੍ਰਿਜ ਭਾਸ਼ਾ 'ਚ ਨੇ, ਉਹਨਾਂ ਦੀ ਚਰਚਾ ਘੱਟ ਹੁੰਦੀ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਵਰ੍ਹਿਆਂ ਦੇ ਵਿੱਚ ਇੱਕ ਸਵਈਆ ਰੋਜ਼ਾਨਾ ਜਿਹੜਾ ਹੈ ਉਹ ਡਿਸਕਸ ਕਰਦੇ ਸੀ। ਮੇਰਾ ਵੀ, ਮੈਂ ਮਿਸ ਕਰਦਾ ਉਹ ਸਾਰੇ ਪਾਰਟ ਨੂੰ। ਅਸੀਂ ਉਸੇ ਹੀ ਇਸ ਪ੍ਰੋਗਰਾਮ ਰਾਹੀਂ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਰਚਨਾਵਾਂ ਨੂੰ ਵੀ ਡਿਸਕਸ ਕੀਤਾ, ਜ਼ਫਰਨਾਮਾ ਪਾਤਸ਼ਾਹੀ 10ਵੀਂ ਵੀ, ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵੀ, ਉਸ ਸੈਗਮੈਂਟ ਨੂੰ ਅਸੀਂ ਵਾਪਸ ਲਿਆਵਾਂਗੇ। ਪਰ ਮੈਂ ਅੱਜ ਜਦੋਂ ਸਰ ਕਪੂਰ ਸਿੰਘ ਹੋਰਾਂ ਦੀ ਗੱਲ ਕਰ ਰਿਹਾ, ਸੋ ਮੈਂ ਦੇਖਦਾ ਵੀ ਉਸ ਤੋਂ ਬਾਅਦ ਬੇਸ਼ੱਕ ਭਾਈ ਨੰਦ ਲਾਲ ਜੀ ਸਾਡੇ ਫਾਰਸੀ ਦੇ ਵੱਡੇ ਸਕਾਲਰ, ਜਿਨ੍ਹਾਂ ਦਾ ਬੰਦਗੀ ਨਾਮਾ, ਜਿਹਨੂੰ ਜ਼ਿੰਦਗੀ ਨਾਮਾ 10ਵੇਂ ਪਾਤਸ਼ਾਹ ਨੇ ਫਰਮਾਇਆ, ਔਰ ਉਸ ਤੋਂ ਇਲਾਵਾ ਵੀ 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ
ਜਿਹੜਾ ਉਹ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ ਔਰ ਵੱਡੇ ਵੱਡੇ ਹੋਰ ਅਕਾਲੀ ਕੌਰ ਸਿੰਘ ਨਿਹੰਗ ਔਰ ਇਨ ਬਿਟਵੀਨ ਜਿਹੜੇ ਦੂਸਰੇ ਨੇ ਨਿਰਮਲਾ ਪਰੰਪਰਾ ਦੇ ਜਾਂ ਉਦਾਸੀ ਪਰੰਪਰਾ ਦੇ ਲਿਖਾਰੀ, ਉਹਨਾਂ ਦਾ ਆਪਣੇ ਥਾਂ ਹਰ ਇੱਕ ਦਾ ਜਿਹੜਾ ਉਹ ਕੰਮ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਸਿੱਖ ਥਿਓਲੋਜੀ ਨੂੰ, ਸਿੱਖ ਫਿਲਾਸਫੀ ਨੂੰ, ਗੁਰਮਤ ਸਿਧਾਂਤ ਨੂੰ ਜਿਵੇਂ ਭਾਈ ਗੁਰਦਾਸ ਜੀ ਤੋਂ ਬਾਅਦ ਸਰ ਕਪੂਰ ਸਿੰਘ ਹੋਰਾਂ ਨੇ ਸਮਝਿਆ, ਔਰ ਕਿਉਂਕਿ ਸਰ ਕਪੂਰ ਸਿੰਘ ਆਲਾ ਤਾਲੀਮ ਯਾਫਤਾ ਵੀ ਸਨ ਆਕਸਫੋਰਡ ਯੂਨੀਵਰਸਿਟੀ ਚੋਂ, ਔਰ ICS ਤਾਂ ਉਹਨਾਂ ਦੀ ਇੱਕ ਸਿਵਲ ਸਰਵਿਸ ਦਾ ਤਜਰਬਾ ਆਪਣੀ ਥਾਂ ਸੀ, ਜਿਹੜੇ ਉਸ ਜ਼ਮਾਨੇ 'ਚ ਰੇਅਰ ਦੇਸੀ ICS ਬਣਦੇ ਸੀ, ਬਹੁਤੇ ਅੰਗਰੇਜ਼ ਹੀ ਹੁੰਦੇ ਸੀ। ਪਰ ਉਹਨਾਂ ਦੀ ਜਿਹੜੀ ਪ੍ਰਤਿਭਾ ਸੀ ਇੰਟੈਲੈਕਚੁਅਲੀ, ਔਰ ਉਹਨਾਂ ਨੇ ਵੱਡੇ ਸਕਾਲਰ ਸੰਸਕ੍ਰਿਤ ਦੇ, ਅਰਬੀ ਦੇ, ਫਾਰਸੀ ਦੇ ਔਰ ਗੁਰਮਤ ਫਲਸਫੇ ਨੂੰ ਜਿਵੇਂ ਉਹਨਾਂ ਨੇ ਸਮਝਿਆ, ਔਰ ਅਲਾਮਾ ਇਕਬਾਲ ਜਿਨ੍ਹਾਂ ਦੇ ਨਾਲ ਉਹਨਾਂ ਦਾ ਇੱਕ ਜਿਹੜਾ ਉਹ ਰੂਹਾਨੀ ਤਾਲੁਕ ਸੀ, ਜੇ ਤੁਸੀਂ ਉਹਨਾਂ ਦੀਆਂ ਲਿਖਤਾਂ 'ਚ ਦੇਖੋ, ਔਰ ਉਹ ਅਕਸਰ ਉਹਨਾਂ ਨੂੰ ਮਿਲਣ ਵੀ ਜਾਂਦੇ ਸੀ। ਉਹ ਕਹਿੰਦੇ ਸਨ ਕਿ ਅਸੀਂ ਅਲਾਮਾ ਇਕਬਾਲ ਦੇ ਘਰ ਨੂੰ ਪੀਰਖਾਨਾ ਕਹਿੰਦੇ ਸਨ। ਸੋ ਪੀਰਖਾਨੇ ਦਾ ਮਤਲਬ ਹੈ ਕਿ ਵੀ ਤੁਸੀਂ ਜਿੱਥੇ ਇੱਕ ਮੁਰੀਦ ਵਾਂਗ ਜਾਂਦੇ ਹੋ ਔਰ ਤੁਸੀਂ ਇੱਕ ਅਗਵਾਈ ਲੈਂਦੇ ਹੋ, ਔਰ ਇਹ ਉਹਨਾਂ ਨੇ ਬਹੁਤ ਸਾਰੀਆਂ ਆਪਣੀਆਂ ਲਿਖਤਾਂ ਦੇ ਵਿੱਚ ਬਿਆਨਿਆ ਵੀ। ਔਰ ਮੇਰੇ ਲਈ ਵੀ ਜੇ ਮੈਂ ਆਪਣੀ ਪ੍ਰੇਰਨਾ ਜਾਂ ਮੋਟੀਵੇਸ਼ਨ ਦੇਖਾਂ, ਬੇਸ਼ੱਕ ਬਹੁਤ ਸਾਰਾ ਤੁਹਾਡੇ ਘਰੇਲੂ ਮਾਹੌਲ 'ਚੋਂ ਪੇਰੈਂਟਸ ਦੀ ਲੀਨਿੰਗ ਦੇ ਨਾਲ ਜੁੜਿਆ ਹੁੰਦਾ ਹੈ, ਪਰ ਸਰ ਕਪੂਰ ਸਿੰਘ ਹੋਰਾਂ ਨਾਲ ਸਾਡੇ ਪਿਤਾ ਜੀ ਦਾ ਰਾਬਤਾ ਜਦੋਂ 1947 ਤੋਂ ਬਾਅਦ, ਪਿਤਾ ਜੀ ਸਾਡੇ ਗਵਰਨਮੈਂਟ ਜੌਬ 'ਚ ਸਨ, ਸੈਂਟਰਲ ਗਵਰਨਮੈਂਟ ਦੇ ਪੋਸਟਲ ਐਂਡ ਟੈਲੀਗ੍ਰਾਫ ਉਦੋਂ ਇਕੱਠਾ ਹੁੰਦਾ ਸੀ PNT, ਔਰ ਪਾਕਿਸਤਾਨ 'ਚੋਂ ਨਿਕਲ ਕੇ ਉਹਨਾਂ ਦੀ ਸਿੱਧੀ ਪੋਸਟਿੰਗ ਧਰਮਸ਼ਾਲਾ ਹੋਈ। ਉਸ ਜ਼ਮਾਨੇ 'ਚ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਰ ਕਪੂਰ ਸਿੰਘ ਸਨ। ਔਰ ਇਹ ਜਿਹੜਾ ਅਸੀਂ ਸਿੱਖਾਂ ਨੂੰ ਕ੍ਰਿਮੀਨਲ ਟਰਾਈਬ ਐਲਾਨਣ ਵਾਲਾ ਸਰਕੂਲਰ ਸੈਂਟਰ ਗਵਰਨਮੈਂਟ ਦਾ, ਔਰ ਦੂਸਰਾ ਇਹ ਉੱਥੇ ਹੀ ਉਹਨਾਂ ਨੂੰ ਆਇਆ। ਔਰ ਉਸ ਜ਼ਮਾਨੇ 'ਚ ਕਾਂਗੜਾ ਡਿਸਟ੍ਰਿਕਟ, ਕਿਉਂਕਿ ਕਾਂਗੜਾ ਪੰਜਾਬ ਦਾ ਹਿੱਸਾ ਸੀ, ਬਹੁਤ ਵੱਡਾ ਡਿਸਟ੍ਰਿਕਟ ਸੀ, ਉਸ ਦੇ ਵਿੱਚ ਅੱਜ ਉਹਦੇ 'ਚੋਂ 5 ਜ਼ਿਲ੍ਹੇ ਬਣਾਏ ਹੋਏ ਨੇ। ਉਹ ਕੁੱਲੂ ਵੀ ਕਾਂਗੜੇ ਦਾ ਹਿੱਸਾ ਸੀ, ਲਾਹੌਲ ਵੀ, ਸਪੀਤੀ ਵੀ, ਔਰ ਬਹੁਤ ਵੱਡਾ ਏਰੀਆ। ਔਰ ਉਸ ਦੇ ਸਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਸਨ ਜਦੋਂ ਕਿ ਉਹਨਾਂ ਨੂੰ ਇਹ ਸਰਕੂਲਰ ਆਇਆ 10 ਅਕਤੂਬਰ 1947 ਨੂੰ, ਜਿਸ ਦੇ ਵਿੱਚ ਇਹ ਸਰਕੂਲਰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਔਰ ਉਸ ਰਾਹੀਂ ਜਾਰੀ ਹੋਇਆ ਸੀ। ਜ਼ਾਹਰ ਹੈ ਪਟੇਲ ਹੋਮ ਮਿਨਿਸਟਰ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ, ਔਰ ਉਸ ਸਰਕੂਲਰ ਦੇ ਅਲਫਾਜ਼ ਅਸੀਂ ਬਹੁਤ ਵਾਰ ਆਪਣੇ ਪ੍ਰੋਗਰਾਮਾਂ 'ਚ ਡਿਸਕਸ ਕੀਤੇ ਨੇ, ਜਿਹਦੇ 'ਚ ਸੀ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜ਼ਰਾਏ ਪੇਸ਼ਾ ਕਬੀਲਾ ਨੇ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਔਰ ਫਿਰ ਉਸ ਸਰਕੂਲਰ ਦੀ ਡੀਟੇਲ ਸੀ ਕਿ ਡਿਪਟੀ ਕਮਿਸ਼ਨਰਸ ਨੂੰ ਇਹ ਅਥਾਰਟੀ ਹੈ ਕਿ ਉਹ ਲੋੜੀਂਦੇ ਕਦਮ ਚੁੱਕਣ ਤਾਂ ਕਿ ਇਹਨਾਂ ਐਂਟੀ ਸੋਸ਼ਲ ਐਲੀਮੈਂਟਸ ਨੂੰ ਨੱਥ ਪਾਈ ਜਾ ਸਕੇ। ਉਹ 47 ਤੋਂ ਪਹਿਲਾਂ ਪੰਜਾਬ ਦੇ ਜਿਹੜਾ ਅਣਵੰਡਿਆ ਪੰਜਾਬ ਸੀ, ਉਹਦੇ 29 ਜ਼ਿਲ੍ਹੇ ਸੀ, ਜਿਸ 'ਚੋਂ 16 ਜ਼ਿਲ੍ਹੇ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣੇ, 13 ਜ਼ਿਲ੍ਹੇ ਜਿਹੜੇ ਨੇ ਉਹ ਇੱਧਰਲੇ ਭਾਰਤੀ ਪੰਜਾਬ ਦਾ ਹਿੱਸਾ ਬਣੇ, ਔਰ ਸ਼ਾਇਦ 2 ਹੋਰ ਜ਼ਿਲ੍ਹਿਆਂ ਦੇ ਵਿੱਚ ਸਿੱਖ ਡਿਪਟੀ ਕਮਿਸ਼ਨਰ ਸਨ। ਇੱਕ ਤਾਂ ਪਤਤ ਸੀ, ਉਹਨਾਂ ਨੇ ਤਾਂ ਚੁੱਪ ਕਰਕੇ ਲੈ ਲਿਆ, ਪਰ ਸਰ ਕਪੂਰ ਸਿੰਘ ਦਾ ਸਰ ਕਪੂਰ ਸਿੰਘ ਸਨ, ਸਿੱਖੀ ਵਿੱਚ ਗੁੜੁੰਦ ਰੋਮ ਸਿੱਖੀ ਦੇ ਨਾਲ ਜੁੜਿਆ ਹੋਇਆ। ਉਹਨਾਂ ਨੇ ਇਸ ਨੂੰ ਚੈਲੰਜ ਕੀਤਾ, ਉਹਨਾਂ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ। ਨਤੀਜੇ ਦੇ ਤੌਰ 'ਤੇ ਫਿਰ ਉਹ ਸਟਰਗਲ ਜਿਸ ਵਿੱਚ ਉਹਨਾਂ ਨੂੰ ਉੱਥੋਂ ਕਾਂਗੜਾ ਜ਼ਿਲ੍ਹੇ ਤੋਂ ਬਦਲ ਕੇ ਹੁਸ਼ਿਆਰਪੁਰ ਭੇਜਿਆ ਗਿਆ, ਫਿਰ ਝੂਠੇ ਚਾਰਜ ਕਰਪਸ਼ਨ ਦੇ ਲਾ ਕੇ ਸਸਪੈਂਡ ਕੀਤਾ ਗਿਆ, 14-15 ਸਾਲ ਦੀ ਉਹਨਾਂ ਦੀ ਨੌਕਰੀ। ਫਿਰ ਉਹਨਾਂ ਨੇ ਅਦਾਲਤੀ ਸਹਾਰਾ ਲਿਆ। ਉਸ ਵੇਲੇ ਲਾਹੌਰ ਤੋਂ ਬਾਅਦ ਜਿਹੜਾ ਸ਼ਿਮਲਾ, ਉਹ ਪੰਜਾਬ ਹਾਈ ਕੋਰਟ ਉੱਥੇ ਸੀ, ਉੱਥੇ ਉਹਨਾਂ ਨੇ ਅਪੀਲ ਕੀਤੀ, ਲੂਜ਼ ਕੀਤਾ, ਫਿਰ ਸੁਪਰੀਮ ਕੋਰਟ ਤੱਕ ਗਏ, ਔਰ ਅਖੀਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਡਿਸਮਿਸਲ ਨੂੰ ਬਹਾਲ ਰੱਖਿਆ ਗਿਆ, ਪੈਨਸ਼ਨ ਵੀ ਨਹੀਂ ਦਿੱਤੀ ਗਈ। ਔਰ ਉਦੋਂ ਜਿਹੜੀ ਉਹਨਾਂ ਦੀ ਉਹ ਕਹਾਣੀ ਹੈ, ਜਦੋਂ ਉਹਨਾਂ ਨੇ ਆਪਣੀ ਜੀਵਨ ਗਾਥਾ, ਜਿਹੜੀ ਸਿੱਖ ਕੌਮ ਦਾ ਜਦੋਂ ਅਸੀਂ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਦੇਖਦੇ ਹਾਂ, ਤਾਂ ਮੈਂ ਸਮਝਦਾ ਵੀ ਜਿਹੜਾ ਵੀ ਸਿੱਖ ਵਿਦਿਆਰਥੀ ਇਤਿਹਾਸ ਦਾ ਜਾਂ ਜਿਹੜਾ ਇਤਿਹਾਸ ਨਾਲ ਜੁੜਨਾ ਚਾਹੁੰਦਾ ਹੈ, ਜਿਹੜਾ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਣਾ ਚਾਹੁੰਦਾ ਹੈ,
ਉਸ ਦੇ ਲਈ ਬੜਾ ਜ਼ਰੂਰੀ ਹੈ ਕਿ ਮੈਂ ਇਸ ਨੂੰ ਬਹੁਤ ਵਾਰ ਪੋਲੀਟੀਕਲ ਬਾਈਬਲ ਵਾਂਗ ਦੇਖਦਾ ਹਾਂ ਸਿੱਖ ਇਸ਼ੂਜ਼ ਦੀ ਸਾਚੀ ਸਾਖੀ, ਜਿਸ ਦੇ ਫਰੰਟ ਪੇਜ ਦੇ ਉੱਤੇ ਉਹਨਾਂ ਨੇ ਕਿਹਾ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੋ ਆਖੈਂ ਜੋ ਪੇਖੈਂ ਆਖੀ, ਕਿ ਜਿਹੜੀ ਅੱਖਾਂ ਨਾਲ ਦੇਖੀ ਹੈ, ਹੰਡਾਈ ਹੈ ਪਿੰਡੇ ਦੇ ਉੱਤੇ, ਸਾਖੀ ਅਸੀਂ ਐਵੀਡੈਂਸ ਨੂੰ ਕਹਿੰਦੇ ਹਾਂ, ਗਵਾਹੀ ਨੂੰ ਕਹਿੰਦੇ ਹਾਂ, ਵਿਟਨੈਸ ਹੈ ਕਿ ਇਹ ਇੱਕ ਸੱਚੀ ਕਹਾਣੀ, ਸੱਚੀ ਵਿਟਨੈਸ। ਔਰ ਇਹਦੇ 'ਚ ਹੀ ਇਕੱਲੀ ਉਹਨਾਂ ਨੇ ਕਿਹਾ ਵੀ ਇਹ ਮੇਰੀ ਕਹਾਣੀ ਨਹੀਂ ਹੈ। ਔਰ ਉਹਨਾਂ ਨੇ ਫਿਰ ਉਸ ਨੂੰ ਈਰਾਨ ਦੇ ਉਸ ਸ਼ਾਇਰ ਨੂੰ ਕੋਟ ਕੀਤਾ ਕਿ ਭਾਈ ਉਹਦਾ ਸ਼ਾਹਨਾਮਾ, ਜਿਸ ਦੇ ਵਿੱਚ ਉਹਨੇ ਜਿਹੜਾ ਉਹ ਬਿਆਨ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਇਹ ਕਹਾਣੀ ਹੈ कि मुल्क हिंदू का राज तिकड़ी का। उस जमाने तिकड़ी जवाहरलाल नेहरू, पटेल ते चंदू लाल त्रिवेदी सन, ते अज वो तिकड़ी जिहड़ी है नरेंद्र मोदी, अमित शाह और अजीत डोवल ने। सो जे तुसी इस 78 साल की कहानी नूं, सर कपूर सिंह तां अज दे दिन 13 अगस्त 1986 नूं इस फानी संसार तो कूच कर गए। लेकिन उन्होंने, और क्योंकि मेरा जन्म तो बाद च होया बहुत, लेकिन उन्होंने जदों उतों सस्पेंड हो के चले भी गए शिमले, पिता जी नाल उन्हों दा राबता रहा, उन्हों दियां चिट्ठियां जिहड़े खत लिखते सी और उन्हों दा कैलीग्राफिक हैंड अज असीं एक उन्हों दी हथ लिखत सानू किसी ने भेजी है, वो असीं शेयर भी करांगे। और वो जिहड़ा खतो खतावत बराबर सी। और जदों बाद पढ़ाई के दिनों अपने मैं जलंधर आया और उन्होंने चढ़ाई करन तो कुछ महीने पहला भी, और ख़ास तौर पर 84 तो बाद 84 तो 86 के पीरीयड तक जदों कि वो सरीरक तौर पर ढिले भी सन, फॉलेज का शिकार सन, कुछ उन्होंने करंट मैमरी भी प्रभावित सी, पास्ट मैमरी इंटैक्ट सी, उन्होंने पूरी तरह याद सी साडे घर आना भी और पिता जी बारे भी, क्योंकि साडे पिता जी तो चढ़ाई कर चुके सी 83 दे विच। और ये जड़ा उस पीरीयड असी जदों काउंटर वाइट पेपर जारी किया गवर्नमेंट के वाइट पेपर के जवाब च, और उन्होंने दिनों च वो अपने भरा दे घर च जगरावी रहंदे सन, गंगा सिंह उन्हों दे भरा दा नाम सी। असी जड़ा वो उन्होंने भेंट करन जगरावांगे 3 जामन, उन्हों दे घर दे बाहर लिखिया हुंदा सी 3 जामन। और फिर उस तो बाद 3-4 बार मिलन का भी सबब होया। उन्होंने लिखतां तो मैं बहुत अर्ली डेज के विच ही पढ़िया हुई सी, और कुछ अंग्रेज़ी दियाँ जिवें मी जूडिस, ये मैं बाद मिली, लेकिन साची साखी हुण भी मेरे सराहने हुंदी है। और ये अपने आप दे विच जे मैं ये कहना होए कि इंटलैक्चुअली, और क्योंकि बहुत सारे तो खालिस्तान के कानसैप्ट नाल जून 84 तो बाद जुड़े, जिन्होंने घल्लूघारा 84 ने इस पासे मोटिवेट किया। पर जे मैं अपने उस बैंड ऑफ माइंड की गल करां तो उस दे विच बहुत वड्डा रोल, इस तो इलावा भी क्योंकि जो तुहाडा घरेलू माहौल हुंदा है, घर उस किस्म के अखबारां मैगजीन्स जो पंथक सन आउंदे ने, लेकिन पोलीटिकल शार्पनेस जां हिंदू माइंड नूं समझना, ब्रैह्मणिकल सिस्टम नूं समझना, और किवें ये भी सर कपूर सिंह होरां तो ही जिहड़ा, अदरवाइज तुहानूं किन्ने सिख इतिहासकार कोई मिलणगे जिन्हां ने ये बयान किया होए कि जी बुद्ध धर्म का सफाया किवें भारत चों होया। तो कोई कि भी इन्ना वड्डा जिस धर्म ने 800 साल जित राज किया है, जिन्हां दा बिल्कुल उत्थों पाटलीपुत्र जिहड़ा अज पटना साहब है उत्थों लैके ते काबल कंधार तक, और जिहड़ियां उन्हां दियां यूनिवर्सिटियां नालंदा और टैक्सला, जिहड़ी टैक्सला अज भी रावलपिंडी के नेड़े है, तो वो किवें जिहड़ा वो गायब हो गया। जिन्हें जिस थॉट ने, जिस बुद्ध ने ब्राह्मण नूं जिहड़ा पुठा जिहड़ा वो सुट्टिया करके, और 800 साल उही सर कपूर सिंह ही उहदी टैस्टीमनी बने, जिन्हां ने शंकरा का जिक्र करदिआं, ब्राह्मणवाद का जिक्र करदिआं दस्सिआ कि किवें शास्त्र ते शस्त्र दोवां दे नाल उन्हां दा एंड किया गया। और अज भी उही तौर तरीके जिहड़े बुद्ध धर्म नूं खत्म करन दे सन, उही ब्राह्मणवादियां ने शास्त्र जिन्हों डैथ किस कहंदे ने कि भाई तुसी तां साडे वड्डे भरा हो। और हुण जिहड़ा अज असीं एक तबका जिन्हों जिहड़े अपने आप नूं सनातनी सिख भी कहण लग गए ने, जिन्हां गुरु नानक यूनिवर्सिटी का वाइस चांसलर भी शामिल है, वो
और किन्ने निहंग बाणे च आ गए ने फ्रॉडीए जे, और बहुत सारे बाकी उदासी निर्मला परंपरा के लोगों च एक वड्डा तबका उस किस्म ਦੀਆਂ ਗੱਲਾਂ करदा ही सी। पर ਅਸੀਂ ਈਵਨ ਇਹਨਾਂ ਮੁਲਕਾਂ 'ਚ ਦੇਖਦੇ ਹਾਂ ਜਿਹੜੇ ਨੌਜਵਾਨ ਸਾਨੂੰ ਬਹੁਤ ਚੰਗੇ ਲੱਗਦੇ ਨੇ ਕਿ ਬਈ ਖਾਲਸਾਈ ਬਾਣੇ 'ਚ ਨੇ, ਚੜ੍ਹਦੀ ਕਲਾ ਦੀ ਗੱਲ ਕਰਦੇ ਨੇ, ਪਰ ਤੁਸੀਂ ਉਹਨਾਂ ਦੇ ਨਾਲ ਵਿਚਾਰਧਾਰਕ ਥੋੜੀ ਜਿਹੀ ਗੱਲ ਕਰਕੇ ਦੇਖੋ, ਤੁਹਾਨੂੰ ਲੱਗਦਾ ਵੀ ਉਹ ਤਾਂ ਬਿਲਕੁਲ ਸਨਾਤਨੀ ਸੋਚ ਦੇ ਵਿੱਚ ਰੰਗੇ ਗਏ ਨੇ। ਉਹ ਖਾਲਿਸਤਾਨ ਦਾ ਵੀ ਵਿਰੋਧ ਕਰਦੇ ਨੇ, ਔਰ ਉਹ ਆਪਣੇ ਆਪ ਨੂੰ ਕੰਟੀਨਿਊਟੀ ਵਿਦਾਂਤ ਦੀ ਔਰ ਈਵਨ ਸ਼ਿਵ ਜੀ ਨਾਲ ਜੋੜ ਕੇ ਤੇ ਆਪਣੇ ਜਿਹੜਾ ਬਾਣਾ ਹੈ ਉਸ ਦੇ ਨਾਲ ਵੀ ਉਸ ਕਿਸਮ ਦਾ ਪੂਰਾ ਜਿਹੜਾ ਉਹ ਹਿੰਦੂਤਵਾ ਸਨਾਤਨ ਦਾ ਜਿਹੜਾ ਝੰਡਾ ਚੁੱਕ ਲਿਆ ਹੋਇਆ ਉਹਨਾਂ ਨੇ। ਸੋ ਇਹ ਸਾਰਾ ਜਿਹੜਾ ਪਾਰਟ ਸੀ ਇਹ ਤਾਂ ਬਰਾਬਰ ਉਹਨਾਂ ਦੀ ਜਿਹੜੀ ਹੈ ਸਿੱਖੀ ਨੂੰ, ਸਿੱਖੀ ਥਾਟ ਨੂੰ ਉਹਨਾਂ ਨੇ ਉਸ ਦਿਨ ਹੀ ਐਨਮੀ ਡਿਕਲੇਅਰ ਕਰ ਦਿੱਤਾ ਸੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਇਹ ਜਨੇਊ ਜਬਰੀ ਨਹੀਂ ਪਾਉਣਾ। ਸੋ ਸਰ ਕਪੂਰ ਸਿੰਘ ਜਿਹੜੇ ਵੈਸਟਰਨ ਫਿਲਾਸਫੀ 'ਚ ਵੀ ਜਦੋਂ ਉਹ ਸਟੂਡੈਂਟ ਸਨ ਆਕਸਫੋਰਡ ਯੂਨੀਵਰਸਿਟੀ 'ਚ, ਬਰਟਰੈਂਡ ਰਸਲ ਜਿਹੜਾ ਬਹੁਤ ਵੱਡਾ ਲਿਟਰੇਚਰ ਦੇ ਫੀਲਡ ਦਾ ਵੀ ਹੋਇਆ ਔਰ ਨੋਬਲ ਲੌਰੀਏਟ ਵੀ, ਉਹ ਇੰਨਾ ਪ੍ਰਭਾਵਿਤ ਸੀ ਕਿ ਉਹਨੇ ਸਰ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਹੀ ਟੀਚਰ ਦੇ ਤੌਰ 'ਤੇ ਸੇਵਾ ਨਿਭਾਓ। ਔਰ ਜੇ ਮੈਂ ਕਈ ਵਾਰ ਸੋਚਦਾ ਕਿ ਜੇ ਉਧਰ ਨਾ ਜਾਂਦੇ ਇੱਧਰ ਹੁੰਦੇ, ਮੇ ਵੀ ਦੁਨੀਆ ਦੇ ਲੈਵਲ 'ਤੇ ਜਿਹੜੀ ਫਿਲਾਸਫੀ ਹੈ ਉਹਦੇ 'ਚ ਸਿੱਖ ਥਾਟ ਨੂੰ ਉੱਥੇ ਪਹੁੰਚਾਇਆ ਹੁੰਦਾ। ਲੇਕਿਨ ਇਹ ਕੁਦਰਤ ਨੇ ਹਰ ਇੱਕ ਦਾ ਨੇਮ ਰੱਖਿਆ ਹੁੰਦਾ। ਔਰ ਇਸ ਸਾਰੇ 'ਚ ਜਦੋਂ ਅਸੀਂ ਅੱਜ ਦੇਖਦੇ ਹਾਂ ਫਿਰ ਤਾਂ ਇੱਕ ਤਾਂ ਉਹੀ ਜਿਹੜਾ ਲਫ਼ਜ਼ ਉਹਨਾਂ ਨੇ ਜਿਹੜੀ ਮਿਸਡ ਓਪਰਚੁਨਿਟੀ ਦੀ ਕਹਾਣੀ ਸਿੱਖਾਂ ਦੀ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ 6 ਵਾਕਿਆਤ ਲਿਖੇ ਨੇ ਕਿ ਕਿਵੇਂ ਸਿੱਖ ਸਟੇਟ ਦੀ ਜਿਹੜੀ ਹੈ ਉਹ ਆਫਰ ਨੂੰ ਸਾਡੀ ਜਾਲ ਔਰ ਵਿਕਾਊ ਲੀਡਰਸ਼ਿਪ, ਉਹ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਹਨਾਂ ਨੇ ਕਿਵੇਂ ਉਸ ਨੂੰ ਠੁਕਰਾਇਆ। ਔਰ ਫਿਰ ਉਹਨਾਂ ਨੇ ਕਾਇਦੇ ਆਜ਼ਮ ਜਿਹਦੇ ਲਈ ਲਫ਼ਜ਼ ਉਹਨਾਂ ਨੇ ਯੂਜ਼ ਕੀਤੇ, ਮੁਹੰਮਦ ਅਲੀ ਜਨਾਹ ਨੂੰ ਉਹਨਾਂ ਨੇ ਯਾਦ ਕਰਦਿਆਂ ਕਿਹਾ, ਉਹਨਾਂ ਨੇ ਇੱਕ ਆਪਣਾ ਵਾਕਿਆ ਵੀ ਸੁਣਾਇਆ ਕਿ ਜਿਨ੍ਹਾਂ ਦਿਨਾਂ 'ਚ ਉਹ ਲੰਡਨ ਦੇ ਵਿੱਚ ਪੜ੍ਹਦੇ ਸਨ ਆਕਸਫੋਰਡ ਯੂਨੀਵਰਸਿਟੀ 'ਚ, ਕਾਇਦੇ ਆਜ਼ਮ ਲਿੰਕਨ ਇਨ ਤੋਂ ਵਕਾਲਤ ਕਰਕੇ ਕੁਛ ਦੇਰ ਉਹ ਪ੍ਰੈਕਟਿਸ ਵੀ ਕਰਦੇ ਰਹੇ ਇੰਗਲੈਂਡ ਦੇ ਵਿੱਚ ਵੀ, ਬਾਅਦ ਦੇ ਵਿੱਚ ਉਹਨਾਂ ਨੇ ਲੀਡ ਕੀਤਾ। ਔਰ ਉਹਨਾਂ ਜ਼ਮਾਨੇ 'ਚ ਹਵਾਈ ਜਹਾਜ਼ ਤਾਂ ਹੁੰਦੇ ਨਹੀਂ ਸੀ, ਸਮੁੰਦਰੀ ਜਹਾਜ਼ ਸਨ। ਔਰ ਉਹ ਕਹਿਣ ਲੱਗੇ ਕਿ ਉਸੇ ਹੀ ਸਮੁੰਦਰੀ ਜਹਾਜ਼ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ ਵੀ ਸਫ਼ਰ ਕਰ ਰਹੇ ਸਨ। ਔਰ ਉਹਨਾਂ ਨੇ ਮੈਨੂੰ ਦੇਖਿਆ ਔਰ ਮੈਨੂੰ ਕਹਿਣ ਲੱਗੇ ਵੀ ਆ ਮੁੰਡਿਆ ਤੈਨੂੰ ਪਾਣੀ ਧਾਣੀ ਪਿਆਵਾਂ, ਇਹ ਇਸ ਕਿਸਮ ਦੀ ਸ਼ਬਦਾਵਲੀ। ਔਰ ਉਹ ਕਹਿੰਦੇ ਨੇ ਵੀ ਜਦੋਂ ਬੈਠ ਗਏ ਤੇ ਮਿਸਟਰ ਜਨਾਹ ਨੇ ਮੈਨੂੰ ਕਿਹਾ ਕਿ ਵੀ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ, ਪਰ ਉਹ ਆਪਣਾ ਮੂੰਹ ਹਿੰਦੂਆਂ ਵੱਲ, ਸਿੱਖ ਆਪਣਾ ਮੂੰਹ ਹਿੰਦੂਆਂ ਵੱਲ ਰੱਖਦੇ ਨੇ। ਇਹ ਕੀ ਕਾਰਨ ਹੈ ਕਿ ਸਿੱਖਸ ਆਰ, ਇਸਲਾਮ ਇਜ਼ ਹੋਲਡਿੰਗ ਦਾ ਰਾਈਟ ਹੈਂਡ ਆਫ ਦਾ ਸਿੱਖਸ ਬਟ ਦੇ ਕੀਪ ਦੇਅਰ ਫੇਸ ਟੂਵਰਡਸ ਦਾ ਹਿੰਦੂਜ਼। ਹੁਣ ਇਹਦਾ ਮਤਲਬ ਇਹ ਹੈ ਵੀ ਜਦੋਂ ਅਲਾਮਾ ਇਕਬਾਲ ਨੇ ਸਿੱਖੀ ਔਰ ਇਸਲਾਮ ਦੀ ਸਾਂਝ ਦੀ ਗੱਲ ਕੀਤੀ ਤੇ ਤੌਹੀਦ ਦੀ ਗੱਲ ਹੈ, ਸਿਧਾਂਤ ਇੱਕ ਰੱਬ, ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। तौहीद एक रब साहिब मेरा एको है भाई एको है। जमात का कानसैप्ट असी संगत कहते हैं, जमात एक बराबर होना, जिसनों अलामा इकबाल ने कहा कि भी एक ही सफ़ में खड़े हो गए सब महमूदो एयाज, फिर ना कोई बंदा रहा ना बंदा नवाज। ਉਹ ਜਿਹੜਾ ਨੌਕਰ ਔਰ ਮਾਲਕ ਇੱਕੋ ਹੀ ਸਫ਼ 'ਚ ਖਲੋ ਕੇ ਨਮਾਜ਼ ਪੜ੍ਹ ਰਹੇ ਨੇ, ਇਹ ਬਰਾਬਰੀ ਦੀ ਗੱਲ। ਔਰ ਇਹ ਸੀ ਉਹਨਾਂ ਦਾ ਮਤਲਬ ਕਿ ਵੀ ਆਈਡੀਓਲੋਜੀਕਲੀ ਸਿੱਖੀ ਔਰ ਇਸਲਾਮ ਉਹ ਪੈਰਲਲ ਰਨ ਕਰਦੇ ਨੇ। ਇੱਕ ਰੱਬ ਦਾ ਕਾਨਸੈਪਟ, ਜਮਾਤ ਦਾ ਕਾਨਸੈਪਟ, ਹੋਰ ਬਹੁਤ ਸਾਰੀਆਂ ਸਾਂਝਾਂ, ਲੇਕਿਨ ਮੂੰਹ ਹਿੰਦੂਆਂ ਵੱਲ ਰੱਖਦੇ ਨੇ, ਭੁਗਤਦੇ ਹਿੰਦੂਆਂ ਦੇ ਖਾਤੇ 'ਚ ਨੇ। ਔਰ ਸਰ ਸਾਹਿਬ ਕਹਿੰਦੇ ਨੇ ਵੀ ਮੈਂ ਜਵਾਬ ਦੇ ਵਿੱਚ ਕਿਹਾ ਕਿ ਵੀ it's not a spiritual trait, it's not a spiritual trait, it's a historical predisposition। ਕਿ ਇਹ ਰੂਹਾਨੀ ਤੱਤ ਨਹੀਂ ਹੈ, ਇਹ ਇਤਿਹਾਸ ਦੀ ਕੰਪਲਸ਼ਨ ਹੈ। ਹਿਸਟੋਰੀਕਲੀ ਅਸੀਂ ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਰੂਲਰ ਜਿਹੜੇ ਨੇ ਉਹ ਜ਼ੁਲਮ ਕਰ ਰਹੇ ਸੀ, ਹਿੰਦੂ ਪ੍ਰਜਾ ਵੀ ਪਿਸ ਰਹੀ ਸੀ, ਸਿੱਖ ਜਿਹੜੇ ਨੇ ਉਹ ਰਾਖੇ ਬਣ ਕੇ ਉੱਭਰੇ, ਉਸ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਟਕਰਾਅ ਹੋਇਆ,
ਉਹ ਭਾਵੇਂ ਮੁਗਲਿਆ ਸਲਤਨਤ ਸੀ, ਭਾਵੇਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਅਬਦਾਲੀ ਜਾਂ ਨਾਦਰ ਸ਼ਾਹ ਜਾਂ ਦੂਸਰੇ ਸਨ। ਔਰ ਉਹਨਾਂ ਨੇ ਉਹ ਸੁਣਿਆ ਕਾਇਦੇ ਆਜ਼ਮ ਨੇ, ਤੇ ਉਹਨਾਂ ਨੇ ਕਿਹਾ ਕਿ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਤੂੰ ਬਹੁਤ ਪਥੇ ਦੀ ਡੂੰਘੀ ਗੱਲ ਕੀਤੀ ਹੈ। ਸੋ ਉਹਨਾਂ ਨੂੰ ਯਾਦ ਕਰਦੇ ਆ ਕਿ ਭਾਈ ਉਹਨਾਂ ਨੇ ਜਦੋਂ ਈਵਨ ਲੰਡਨ ਦੀ ਗੈਦਰਿੰਗ ਦੇ ਵਿੱਚ ਜਿਹੜੀ ਸਟੂਡੈਂਟਸ ਨੂੰ ਐਡਰੈਸ ਕਰਨ ਮਿਸਟਰ ਜਿਨਾ ਆਏ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਜਿਹੜੇ ਨੇ ਇਹ ਬਿਲਕੁਲ ਰਾਜਸੀ ਤੌਰ ਦੇ ਉੱਤੇ ਨਾਈਵ ਨੇ, ਵੀ ਇਹ ਆਪਣਾ ਕੁਝ ਬਣਾਉਣ ਦੀ ਥਾਂ ਜਿਹੜਾ ਹੈ ਉਹ ਪਾਕਿਸਤਾਨ ਦਾ ਰਸਤਾ ਰੋਕਣ ਵੱਲ ਤੁਰੇ ਹੋਏ ਨੇ। ਔਰ ਇਹਨਾਂ ਨੂੰ ਜਿਹੜਾ ਇਹ ਜਿਹੜਾ, ਔਰ ਉਹਨਾਂ ਨੇ ਫਿਰ ਈਵਨ ਆਪਣਾ ਪਰਸਨਲ ਡਾਇਲੌਗ ਵੀ ਦੱਸਿਆ ਕਿ ਉਹਨਾਂ ਨੇ ਕਿਹਾ ਵੀ ਕਾਕਾ ਜਾ ਕੇ ਆਪਣੀ ਕੌਮ ਨੂੰ ਸਮਝਾ, ਜੇ ਤੂੰ ਕੁਝ ਕਰ ਸਕਦਾ, ਨਹੀਂ ਤਾਂ ਇੱਕ ਦਿਨ ਉਹ ਰਿਗਰੈਟ ਕਰੇਗੀ ਕਿ ਭਾਈ ਤੁਸੀਂ ਜਿਨ੍ਹਾਂ ਦੇ ਉੱਤੇ ਇਤਬਾਰ ਕੀਤਾ, ਜਿਹਨੂੰ ਫਿਰ ਸਰ ਸੋਭਾ ਸਿੰਘ ਦੇ ਨਾਲ ਡਾਇਲੌਗ ਦੇ ਰੂਪ 'ਚ ਵੀ ਉਹਨਾਂ ਨੇ ਲਿਖਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖਸ ਆ politically naive. They have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ, ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ। ਜਿੱਦਣ ਉਹਨਾਂ ਨੂੰ ਹਾਕਮ ਬਣਿਆ ਦੇਖਣਗੇ, ਉਹਨਾਂ ਨੂੰ ਸਮਝ ਆਏਗੀ ਕਿ ਭਾਈ ਮਾਲਕ ਕੌਣ ਹੈ ਤੇ ਨੌਕਰ ਕੌਣ ਹੈ। ਔਰ ਉਹ ਇਹ ਬਿਆਨ ਕਰਦੇ ਆ, ਇਸ ਦਾ ਟਾਈਟਲ ਸਰ ਸਾਹਿਬ ਨੇ ਸਾਚੀ ਸਾਖੀ ਦਿੱਤਾ, ਅੱਜ ਯਾਦ ਆਇਆ ਮੈਨੂੰ ਉਹ ਸਜਨ ਜਿਹਦੇ ਮਗਰ ਉਲਾਂਬੜਾ ਜਗਦਾ ਏ। ਹਕੀਕਤ ਉਹੀ ਅੱਖਾਂ ਖੁੱਲੀਆਂ ਜਦੋਂ ਤੱਕ ਆਇਆ, ਉਦੋਂ ਤੱਕ ਫਿਰ ਇਹੀ ਸੀ ਕਿ ਜੀ ਸਾਡੇ ਨਾਲ ਧੋਖਾ ਹੋ ਗਿਆ। ਉਹੀ ਕਹਾਣੀਆਂ ਅਸੀਂ ਸੁਣਾਈ ਜਾਂਦੇ ਆ, ਇੰਨੇ ਫਾਂਸੀਆਂ ਤੇ ਚੜੇ, ਇਹਦੇ 'ਚੋਂ ਇੰਨੇ ਸਿੱਖ, ਇੰਨੇ ਕਾਲੇ ਪਾਣੀ ਗਏ, ਇੰਨੇ ਸਿੱਖ, ਇੰਨੇ ਜਾਇਦਾਦਾਂ ਜ਼ਬਤ ਹੋਈਆਂ, ਇੰਨੇ ਸਿੱਖ ਫਲਾਣੇ, ਦੇਈ ਜਾਓ ਫਿਗਰ ਕਿ ਜੀ 98% ਅਸੀਂ ਕੁਰਬਾਨੀਆਂ ਕੀਤੀਆਂ, 80% ਕੀਤੀਆਂ, ਗਿਣੀ ਜਾਓ, ਬਹਿਸ ਕਰੀ ਜਾਓ। ਉਹ ਜਿਵੇਂ ਪਿਆਰਾ ਸਿੰਘ ਨਿਰਛਲ ਨੇ ਕਿਹਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹਕੀਕਤ ਤਾਂ ਇਹ ਹੈ। ਸੋ ਅਸੀਂ ਜਦੋਂ ਕੌਮ ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 18ਵੀਂ ਸਦੀ 'ਚ ਅਸੀਂ ਇੱਕ ਸਦੀ, ਜਦੋਂ ਅਸੀਂ ਸਿੱਖ ਧਰਮ ਦਾ ਪਾਸਟ ਦੇਖਦੇ ਹਾਂ, ਅਸੀਂ ਜੂਝੇ ਘੱਲੂਘਾਰਿਆਂ ਜੋ ਗੁਜ਼ਰੇ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, 2-3 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਰਹੀਆਂ, ਲੇਕਿਨ ਉਸ 'ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ। ਉਸ 'ਚੋਂ ਅਸੀਂ ਰਾਜ ਭਾਗ ਹਾਸਲ ਕੀਤਾ, ਜਿਹੜਾ ਜਿਸ ਨੇ ਉਸ ਧਰਤੀ ਦੇ ਉੱਤੇ ਉਹ ਸੱਚ ਹੱਕ ਇਨਸਾਫ ਦਾ ਰਾਜ ਦਿੱਤਾ, ਜਿਸ ਬਾਰੇ ਸ਼ਾਹ ਮੁਹੰਮਦ ਨੇ ਬੜੇ ਮਾਣ ਦੇ ਨਾਲ, ਜਿਹੜਾ ਜਦੋਂ ਜੰਗ ਹਿੰਦ ਪੰਜਾਬ ਉਹਨਾਂ ਨੇ ਜਿਹੜਾ ਉਹ ਲਿਖਿਆ ਕਿੱਸਾ, ਤਾਂ ਉਹਨਾਂ ਨੇ ਕਿਹਾ ਕਿ ਭਾਈ ਹਿੰਦੂ ਮੁਸਲਮਾਨ ਦੋਨੋਂ ਸੁਖੀ ਵਸਦੇ ਸੀ, ਕੋਈ ਤੀਸਰੀ ਜ਼ਾਤ ਇੱਥੇ ਨਹੀਂ ਸੀ ਆਈ। ਔਰ ਉਹੀ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਕੇ ਕੀਰਨੇ ਪਾਏ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਤੇ ਉਹੀ ਸ਼ਾਹ ਮੁਹੰਮਦ ਕਹਿੰਦਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਇਹ ਸਾਡੀ ਫੀਲਡ ਲੀਡਰਸ਼ਿਪ ਦੀ ਕਹਾਣੀ ਉਦੋਂ ਵੀ, 47 ਦੇ ਦੌਰ 'ਚ ਵੀ। ਤੇ ਜੇ ਮੈਂ ਅਫਸੋਸ ਨਾਲ ਇਹ ਕਹਾਂ ਕਿ ਅੱਜ ਇਸ ਸਭ ਦੇ ਬਾਵਜੂਦ 40-41 ਸਾਲ ਘੱਲੂਘਾਰੇ ਨੂੰ 78 ਸਾਲਾਂ ਦੀ ਕਹਾਣੀ, ਪਰ ਜੇ ਤੁਸੀਂ ਅੱਜ ਵੀ ਤੁਸੀਂ ਪੰਜਾਬ ਦੀਆਂ ਖਬਰਾਂ ਦੇਖੋ, ਮੈਂ 3 ਮਿੰਟ 'ਚ ਡਿਸਮਿਸ ਕਰ ਦਿੰਦਾ ਉਹਨੂੰ, ਉਸ ਤੋਂ ਬਿਯੋਂਡ ਦੇਖਣ ਨੂੰ। ਤੇ ਜੇ ਬਾਹਰਲਾ ਵੀ ਅਸੀਂ ਆਪਣਾ ਹਾਲ ਦੇਖੀਏ, ਬਹੁਤ ਸਾਰੇ ਜਥੇਬੰਦੀਆਂ ਦੇ, ਇਹਦੇ ਬਾਵਜੂਦ ਕਿ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਔਰ ਇਹ ਸਾਰਿਆਂ ਨੂੰ ਇੱਕ ਖੂਬਸੂਰਤ ਅੰਦਾਜ਼ ਦੇ ਵਿੱਚ ਸਿਆਸੀ ਆਪਣੇ ਹੱਲ ਨੂੰ ਹਾਸਲ ਕਰਨਾ। ਪਰ ਕੁਝ ਹਕੀਕਤਾਂ ਨੇ ਜਿਹੜੀਆਂ ਤੁਹਾਨੂੰ ਬਾਰ-ਬਾਰ ਉਹ ਯਾਦ ਵੀ ਕਰਵਾਉਂਦੀਆਂ ਕਿ ਭਾਈ ਕੀ ਅਸੀਂ ਉਹੀ ਗੱਲ ਤਾਂ ਨਹੀਂ ਹੈ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਮੌਕਾ ਗਵਾਉਣ ਦਾ ਕੋਈ ਮੌਕਾ ਅਸੀਂ ਹੱਥੋਂ ਜਾਣ ਨਹੀਂ ਦਿੰਦੇ। ਔਰ ਅਸੀਂ ਵੈਸੇ ਜਿਹੜਾ ਟੌਪਿਕ 15 ਅਗਸਤ ਦੀ ਡਿਸਕਸ਼ਨ ਲਈ ਟੋਰਾਂਟੋ ਵੀ, ਉਹ ਵੀ 6 ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਹੈ, ਹੁਣ ਸਾਰੀਆਂ ਗੱਲਾਂ ਨਹੀਂ ਦੱਸਦੇ। ਔਰ ਇਸੇ ਹੀ ਪੀਰੀਅਡ 'ਚ ਸਰ ਕਪੂਰ ਸਿੰਘ ਹੋਰਾਂ ਦੀ ਇੱਕ ਲਿਖਤ ਉਹਨਾਂ ਨੇ, ਇੱਕ ਨੌਜਵਾਨ ਨੇ ਮੈਨੂੰ ਭੇਜੀ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਐਸਾ 'ਚ ਲਿਖਤ ਉਹ ਸ਼ਿਕਸਤਾ ਸਟਾਈਲ ਹੀ ਹੁੰਦੀ ਹੈ। ਔਰ ਉਹਦੇ 'ਚ ਜਿਹੜੀ ਉਹਨਾਂ ਨੇ ਗੱਲ ਕਹੀ, ਜਿਹਦੇ ਤੇ ਮੈਂ ਕਨਕਲੂਡ ਕਰਾਂਗਾ ਇਸ ਸੈਗਮੈਂਟ ਨੂੰ ਹੋਰ ਵੇਰਵੇ 'ਚ ਜਾਏ ਬਿਨਾਂ ਕਿ ਸਾਡੇ ਨਾਲ ਅੱਜ ਕੀ ਹੋ ਰਿਹਾ। ਉਹਦੇ 'ਚ ਜਿਸ ਦਿਨ W.H. ਆਡਨ
ਇਹ ਅੰਗਰੇਜ਼ੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ। ਉਹਨਾਂ ਦਾ ਜਿਨ੍ਹਾਂ ਦਿਨਾਂ ਦੇ ਵਿੱਚ ਦੇਹਾਂਤ ਹੋਇਆ, ਉਹਨਾਂ ਦੀ ਮੌਤ ਹੋਈ, ਉਹਨਾਂ ਦੇ ਸਰ ਕਪੂਰ ਸਿੰਘ ਹੋਰਾਂ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਲਿਖਿਆ, ਅੰਗਰੇਜ਼ੀ ਭਾਸ਼ਾ ਦੇ ਮਹਾਨ ਕਵੀ ਤੇ ਜਗਤ ਪ੍ਰਸਿੱਧ ਕਵੀ W.H. ਆਡਨ, ਜਿਨ੍ਹਾਂ ਦਾ ਕਿ ਇਹਨਾਂ ਦਿਨਾਂ ਵਿੱਚ ਹੀ ਦੇਹਾਂਤ ਹੋਇਆ ਹੈ, ਉਹਨਾਂ ਦਾ ਕਾਵ ਵਾਕ ਹੈ, those who will not reason perish in the act, those who will not act perish for that reason। ਹੁਣ ਇਹ ਉਹਨਾਂ ਨੇ ਸ਼ਾਇਦ W.H. ਆਡਨ ਨੂੰ ਕੋਟ ਕਰਕੇ those who will not reason perish in the act, ਰੀਜ਼ਨ ਹੁੰਦਾ ਦਲੀਲ ਨਾਲ ਗੱਲ ਕਰੋ, ਜਦ ਇਸ ਲੌਜਿਕ ਬੌਧਿਕਤਾ ਜਿਹੜੇ ਨਹੀਂ ਕਰਨਗੇ ਉਹ ਪੈਰਿਸ਼ ਹੋਣਗੇ। those who will not act perish for that reason, ਇੱਕ ਰੀਜ਼ਨਿੰਗ ਕਰ ਰਹੇ ਨੇ ਲੇਕਿਨ ਐਕਟ ਨਹੀਂ ਕਰ ਰਹੇ, ਉਹ ਵੀ ਪੈਰਿਸ਼ ਹੋਣਗੇ। ਔਰ ਇਸ ਨੂੰ ਉਹਨਾਂ ਨੇ, ਤੁਸੀਂ ਦੇਖੋ ਵੀ ਕਿੱਥੇ W.H. ਆਡਨ ਨੂੰ ਛੱਤੀਆਂ ਨੇ ਪੜ੍ਹਿਆ ਹੋਣਾ। ਹੁਣ ਸਰ ਕਪੂਰ ਸਿੰਘ ਕਿਵੇਂ ਉਹਨੂੰ ਸਿੱਖ ਥਾਟ ਦੇ ਨਾਲ ਦੇਖਦੇ ਨੇ, ਔਰ ਪਹਿਲਾਂ ਤਾਂ ਉਹਨਾਂ ਨੇ ਇਸ ਦੀ ਪੰਜਾਬੀ ਕੀਤੀ, ਜਿਹੜੇ ਬੁੱਧੀ ਵਿਚਾਰ ਦੇ ਦੀਪਕ ਦੀ ਰੌਸ਼ਨੀ ਵਿੱਚ ਨਹੀਂ ਤੁਰਦੇ। ਇੱਕ ਅਕਲ, ਹੁਣ ਬੁੱਧੀ ਔਰ ਵਿਚਾਰ ਔਰ ਇੰਟੈਲੈਕਟ, ਜਿਸ ਨੂੰ ਜਦੋਂ ਅਸੀਂ ਬਾਣੀ 'ਚ ਦੇਖਦੇ ਹਾਂ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਹੁਣ ਇਹ ਸਾਰੀਆਂ ਹੀ ਮਾਈਂਡ ਦੀਆਂ ਸਟੇਜਸ ਨੇ, ਲੇਕਿਨ ਇਹ ਫਾਈਨਨੈਸ ਹੈ। ਔਰ ਜਿਵੇਂ ਸਰ ਕਪੂਰ ਸਿੰਘ ਜਦੋਂ ਇਸ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੂੰ ਇੰਟਰਪ੍ਰੇਟ ਕਰਦੇ ਸੀ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਰਹੰਤ, ਨਾਨਕ ਤੇ ਨਰ ਅਸਲ ਖਰ, ਵਿਣ ਗੁਣ ਗਰਬ ਕਰੰਤ, ਕਿ ਉਹ ਅਸਲੀ ਖੋਤੇ ਨੇ ਜਿਹੜੇ ਜਿਨ੍ਹਾਂ 'ਚ ਕੋਈ ਗੁਣ ਨਹੀਂ ਹੈ, ਨਾ ਉਹਨਾਂ 'ਚ ਨਾਦ ਹੈ, ਨਾ ਵੇਦ ਹੈ, ਨਾ ਗਿਹ ਰਸ, ਨਾ ਉਹਨਾਂ 'ਚ ਪੋਇਟਰੀ ਹੈ, ਨਾ ਮਿਊਜ਼ਿਕ ਹੈ, ਨਾ ਸਪਿਰਿਚੁਅਲਿਟੀ ਹੈ, ਨਾ ਇੰਟੈਲੈਕਟ ਹੈ। ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ, ਕਿ ਬਿਨਾਂ ਕਿਸੇ ਵੀ ਗੁਣ ਤੋਂ ਜਿਹੜਾ ਉਹ ਹੰਕਾਰ ਦੇ ਵਿੱਚ ਆਫਰੇ ਹੋਏ ਨੇ। ਔਰ ਇਹੀ ਇਸ ਜਦੋਂ W.H. ਆਡਨ ਦੇ ਇਸ ਬਿਆਨ ਨੂੰ ਇੰਟਰਪ੍ਰੇਟ ਕਰਦੇ ਨੇ ਕਿ ਜਿਹੜੇ ਬੁੱਧੀ ਵਿਚਾਰ ਦੇ ਦੀਪਕ ਦੀ ਦੀਵੇ ਦੀ ਰੌਸ਼ਨੀ 'ਚ ਨਹੀਂ ਤੁਰਦੇ, ਉਹ ਰਾਹ ਵਿੱਚ ਹੀ ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ, ਉਹ ਉਸ ਡਿਸਟਰੋਏ ਹੋ ਜਾਂਦੇ ਨੇ। ਅਤੇ ਜੋ ਕਰਮਸ਼ੀਲਤਾ ਤਿਆਗ ਦਿੰਦੇ ਹਨ, ਉਹ ਇਸੇ ਕਾਰਨ ਹੀ ਅਦਮ ਗਤੀ ਨੂੰ ਪ੍ਰਾਪਤ ਹੁੰਦੇ ਹਨ। ਰੀਜ਼ਨਿੰਗ ਔਰ ਕਰਮ ਦੋਨੋਂ ਇੰਪੋਰਟੈਂਟ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਇਹੀ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਇਹ ਫਰਮਾਇਆ, ਤੇ ਉਹਨਾਂ ਨੇ ਫਿਰ ਉਹ ਸ਼ਬਦ ਦਿੱਤਾ 10ਵੇਂ ਪਾਤਸ਼ਾਹ ਦਾ, ਧੰਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੇ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਕਿ ਸਿੱਖੋ ਹੈ ਧੰਨ ਜਿਉ, ਉਹ ਧੰਨ ਹੈ ਜਿਸ ਦੇ ਮੂੰਹ ਤੇ ਵਾਹਿਗੁਰੂ ਦਾ ਨਾਂ ਹੈ, ਯਾਦ ਹੈ, ਉਸ ਦਾ ਰੋਮ ਰੋਮ ਵਾਹਿਗੁਰੂ ਦੇ ਨਾਲ ਜੁੜਿਆ। ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਉਸ ਦੇ ਅੰਦਰ ਜਿਹੜਾ ਹੈ ਉਹ ਬੈਟਲ ਗਰਾਊਂਡ ਹੈ। ਉਹ ਜੀਵਨ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਣਾ ਵੀ ਹੈ, ਉਹ ਦੁਸ਼ਟ ਸਬਨ ਕੋ ਮੂਲ ਉਪਾਰੰਗ ਵੀ ਹੈ। ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਦੇਹ ਅਨਿਤ ਨਾ ਨਿਤ ਰਹੇ, ਕਿ ਇਹ ਜਿਹੜੀ ਦੇਹ ਹੈ ਵਿਨਸ ਜਾਣ ਵਾਲੀ ਹੈ। ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਕਿ ਉਸ ਵਾਹਿਗੁਰੂ ਦੀ ਸਿਫਤ ਸਲਾਹ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਯਾਰੜੇ ਦਾ ਸਾਨੂੰ 70 ਚੰਗਾ, ਪੱਟ ਖੇੜਿਆਂ ਦਾ ਰਹਿਣਾ ਹੈ ਨਾ। ਦੇਹ ਅਨਿਤ ਨਾ ਨਿਤ ਰਹੇ, ਜਸ ਨਾ, ਉਸ ਵਾਹਿਗੁਰੂ ਦੇ ਜਸ ਦੀ ਨਾਵ ਦੇ ਉੱਤੇ, ਬੋਟ ਦੇ ਉੱਤੇ, ਕਿਸ਼ਤੀ ਦੇ ਉੱਤੇ ਸਵਾਰ ਹੋ ਕੇ ਉਹ ਭਵ ਸਾਗਰ ਤੋਂ ਤਰਦਾ। ਧੀਰਜ ਧਾਮ ਬਣਾਏ ਇਹ ਤਨ, ਕਿ ਉਸ ਦੇ ਅੰਦਰ ਧੀਰਜ, ਕਿ ਉਹ ਇਸ ਤਨ ਨੂੰ, ਬਾਡੀ ਨੂੰ ਧੀਰਜ ਦਾ ਘਰ ਬਣਾ ਦੇ। ਤੇ ਅਕਲ ਬੁੱਧ ਸੋ ਦੀਪਕ ਜਿਉ ਉਜਿਆਰੇ, ਕਿ ਜਿਹੜੀ ਅਕਲ ਹੈ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਕਿ ਜਿਵੇਂ ਦੀਵੇ ਦੀ ਲਟ ਲਟ ਕਰ ਬਲਦੀ ਰੌਸ਼ਨੀ ਹੈ, ਇਵੇਂ ਸਿੱਖ ਦੀ ਬੁੱਧੀ, ਸਿੱਖ ਦਾ ਇੰਟੈਲੈਕਟ, ਸਿੱਖ ਦੀ ਸੋਫਿਸਟੀਕੇਸ਼ਨ ਇੰਟੈਲੈਕਟ ਦੀ ਇਸ ਲੈਵਲ ਤੇ ਹੋਏ। ਗਿਆਨੇ ਕੀ ਬੜਨੀ ਮਨੋ ਹਾਥ ਲੈ, ਉਹਦੇ ਹੱਥ 'ਚ ਜਿਹੜਾ ਝਾੜੂ ਫੜਿਆ ਹੋਇਆ ਉਹ ਗਿਆਨ ਦਾ ਹੈ, ਬਰਛੀ ਫੜੀ ਹੋਈ ਹੈ ਗਿਆਨ ਦੀ ਹੈ। ਕਾਤਰਤਾ ਕੁਤਵਾਰ ਬੁਹਾਰੇ, ਉਹ ਗਿਆਨਤਾ ਦੇ ਉਹ ਸਾਰੇ
ਜਿਹੜਾ ਗੰਦ ਹੈ ਉਸ ਨੂੰ ਹੂੰਝ ਕੇ ਕੱਢ ਦੇਗਾ। ਔਰ ਇਹੀ ਸਰ ਸਾਹਿਬ ਨੇ ਬਿਆਨਿਆ। ਸੋ ਮੈਂ ਸਮਝਦਾ ਵੀ ਜਿੱਥੇ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਉੱਥੇ ਇਹ ਵੀ ਹੈ ਕਿ 15 ਅਗਸਤ ਵੀ ਆ ਰਿਹਾ ਹੈ ਤੇ 13 ਅਗਸਤ ਨੂੰ ਸਰਦਾਰ ਸਾਹਿਬ ਜਿਹੜੇ ਨੇ ਉਹ ਇਸ ਧਰਤੀ ਤੋਂ ਵਿਛੜੇ, ਇਸ ਧਰਤੀ ਨੂੰ ਉਹਨਾਂ ਨੇ ਅਲਵਿਦਾ ਕਹੀ। ਔਰ ਅਸੀਂ ਸਮਝਦੇ ਹਾਂ ਕਿ 78 ਸਾਲ ਬਾਅਦ ਜਿਹੜਾ ਪਾਰਟ 1947, ਕਿਉਂਕਿ ਕੁਝ ਮਾਮਲਿਆਂ ਦੇ ਵਿੱਚ ਸਰ ਕਪੂਰ ਸਿੰਘ ਖੁਦ ਜਿਹੜੇ ਨੇ ਸੰਦੇਸ਼ ਵਾਹਕ ਸੀ, ਸੁਨੇਹਾ ਦੇਣ ਵਾਲੇ ਸੀ, ਜਿਹੜਾ ਉਹਨਾਂ ਨੇ ਅਕਾਲੀ ਲੀਡਰਸ਼ਿਪ ਤੱਕ ਪਹੁੰਚਾਇਆ ਕਿ ਭਾਈ ਅੰਗਰੇਜ਼ ਇਹ ਚਾਹੁੰਦੇ ਨੇ, ਇਵੇਂ ਹੋ ਸਕਦਾ ਹੈ, ਇਵੇਂ ਸਾਡਾ ਅੱਡ ਮੁਲਕ ਬਣ ਸਕਦਾ ਹੈ। ਫਿਰ ਉਹਨਾਂ ਨੇ ਮਿਸਟਰ ਜਿਨ੍ਹਾਂ ਦੀ ਆਫਰ ਜਿਹੜੀ ਸੀ ਉਸ ਦਾ ਜ਼ਿਕਰ ਉਹਨਾਂ ਨੇ ਕੀਤਾ। ਔਰ ਫਿਰ ਉਹਨਾਂ ਨੇ ਐਜ਼ ਏ ਟੈਸਟੀਮਨੀ ਬਲਦੇਵ ਸਿੰਘ ਜਿਹਨੇ ਸਾਬੋਤਾਜ ਕੀਤਾ ਰਾਊਂਡ ਟੇਬਲ ਕਾਨਫਰੰਸ, ਜਦੋਂ ਐਜ਼ ਏ ਨੁਮਾਇੰਦਾ ਗਿਆ ਨਹਿਰੂ ਦੇ ਘਨੇਰੇ ਚੜ੍ਹ ਕੇ। ਔਰ ਸਰ ਸਾਹਿਬ ਨੇ ਕਿਹਾ ਕਿ ਜਦੋਂ ਡੈਥ ਬੈੱਡ ਤੇ ਸੀ, ਬੜਾ ਅੱਡੀਆਂ ਰਗੜ ਕੇ ਉਹਦੀ ਮੌਤ ਹੋ ਰਹੀ ਸੀ, ਤੇ ਕਹਿੰਦੇ ਉਹਨੇ ਕਿਹਾ ਮਰਨ, ਇਹ ਡੈਥ ਸਟੇਟਮੈਂਟ ਹੁੰਦੀ ਹੈ ਕਿ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ ਹੈ। ਮੈਂ 6 ਵਾਰ ਸਿੱਖ ਸਟੇਟ ਬਣਦੇ ਰੁਕੀ ਹੈ। ਸੋ ਉਹ ਤਾਂ ਬੀਤ ਗਿਆ, ਬੀਤੇ ਦੀਆਂ ਕਹਾਣੀਆਂ ਨੇ। ਅੱਜ ਵਰਤਮਾਨ 'ਚ ਘੱਟੋ ਘੱਟ ਜਿਹੜੇ ਅਸੀਂ ਆਪਣੇ ਆਪ ਨੂੰ ਅਕਲਾਂ ਵਾਲੇ, ਬੁੱਧੀ ਵਾਲੇ, ਲੀਡਰਸ਼ਿਪ ਵਾਲੇ ਮੰਨਦੇ ਹਾਂ, ਅਸੀਂ ਘੱਟੋ ਘੱਟ ਅਕਲ ਨਾਲ ਵੈਰ ਛੱਡੀਏ, ਸਿਰ ਜੋੜ ਕੇ ਬੈਠੀਏ। ਕਿਤੇ ਇਹ ਨਾ ਹੋਏ ਕਿ ਇਤਿਹਾਸ ਸਾਡੇ ਲਈ ਵੀ ਇਹੀ ਫਤਵਾ ਦੇ ਜੋ ਅੱਜ ਅਸੀਂ ਬੈਠ ਕੇ ਉਸ ਦੌਰ ਦੀ ਲੀਡਰਸ਼ਿਪ ਲਈ ਦੇ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।